ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਅੱਛਾ, ਹਿਸਟਰੀ ਵਾਲਾ ਸੈਕਸ਼ਨ ਆ ਗਿਆ ਜੀ ਡਾਕਟਰ ਸਾਹਿਬ। ਅੱਛਾ, ਸਿੱਖ ਇਤਿਹਾਸ ਦੇ ਹਵਾਲੇ ਨਾਲ 1968 ਦੇ ਵਿੱਚ ਅਕਾਲੀ ਦਲ ਜਿਹੜਾ ਸੰਤ ਫਤਿਹ ਸਿੰਘ ਅਕਾਲੀ ਦਲ ਵੱਜਦਾ ਸੀ, ਉਹਨਾਂ ਨੇ ਬਟਾਲੇ ਦੇ ਵਿੱਚ ਅਕਾਲੀ ਕਾਨਫਰੰਸ ਕੀਤੀ ਜੀ, ਕਿਉਂਕਿ 1 ਨਵੰਬਰ 1966 ਨੂੰ ਜਿਹੜਾ ਪੰਜਾਬੀ ਸੂਬਾ ਬਣ ਚੁੱਕਾ ਸੀ। ਉਦੋਂ ਬਾਦਲ ਅਕਾਲੀ ਦਲ ਨੇ ਇਹ ਲਾਈਨ ਲਈ ਸੀ ਕਿ ਜੀ ਜੋ ਸਾਡੀਆਂ ਸਿਆਸੀ ਉਮੰਗਾਂ ਸੀ ਸਿੱਖਾਂ ਦੀਆਂ ਪੂਰੀਆਂ ਹੋ ਗਈਆਂ, ਹੁਣ ਅਸੀਂ ਕੁਝ ਵੀ ਵੱਧ ਨਹੀਂ ਮੰਗਦੇ ਜੀ। ਔਰ ਬੜੀ ਚਲਾਕੀ ਨਾਲ ਸੈਂਟਰ ਨੇ ਉਸ ਵੇਲੇ ਬਾਦਲ ਨੂੰ ਇੰਗਲੈਂਡ ਦਾ ਵੀਜ਼ਾ ਲਵਾ ਕੇ ਤੇ ਇੰਗਲੈਂਡ ਤੋਰ ਦਿੱਤਾ ਸੀ। ਤੇ ਜਦੋਂ ਇੰਗਲੈਂਡ ਤੁਰਿਆ ਮਗਰੋਂ ਸ਼ਾਹ ਕਮਿਸ਼ਨ ਨੇ ਜਿਹੜਾ ਬਿਠਾਇਆ ਕਿ ਜਿਹਨੇ ਹੱਦਬੰਦੀ ਕਰਨੀ ਹੈ, ਉਹਨੇ ਪੰਜਾਬੀ ਬੋਲਦੇ ਇਲਾਕੇ ਵੀ ਬਾਹਰ ਕੱਢ ਦਿੱਤੇ, ਕੋਈ ਹਰਿਆਣੇ ਨੂੰ ਦੇ ਦਿੱਤੇ, ਕੋਈ ਹਿਮਾਚਲ ਨੂੰ ਦੇ ਦਿੱਤੇ। ਪਾਣੀਆਂ ਨੂੰ ਜਿਹੜਾ ਉਹਨਾਂ ਨੇ ਸੰਵਿਧਾਨ ਦੇ ਧਾਰਾ ਨੂੰ, ਪੂਰਾ ਸੰਵਿਧਾਨ ਨੂੰ ਇਗਨੋਰ ਕਰਕੇ, ਜਿਹੜਾ ਕਿ ਰਾਈਪੇਰੀਅਨ ਰਾਈਟ ਮੰਨਦਾ ਹੈ, ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਉਹਨਾਂ ਨੇ 2-3 ਧਾਰਾਵਾਂ ਬਣਾ ਕੇ ਕੰਟਰੋਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਬਣਾ ਦਿੱਤਾ। ਚੰਡੀਗੜ੍ਹ ਜਿਹੜਾ ਉਹ ਪੰਜਾਬ ਤੋਂ ਬਾਹਰ ਕੱਢ ਦਿੱਤਾ ਔਰ ਫਤਿਹ ਸਿੰਘ ਜਿਹੜਾ ਉਹ ਲੰਡਨ ਦੇ ਵਿੱਚ ਸੈਰਾਂ ਕਰਦਾ ਰਿਹਾ ਔਰ ਜਦੋਂ ਤੱਕ ਵਾਪਸ ਆਇਆ ਔਰ ਫਿਰ ਰੌਲਾ ਪੈ ਗਿਆ ਸਟਾਰਟ 'ਚ ਕਿ ਵੀ ਆਹ ਪੰਜਾਬੀ ਸੂਬਾ ਇਹ ਤਾਂ ਲੂਲਾ ਲੰਗੜਾ ਜੀ, ਬਿਲਕੁਲ ਹੀ ਪੰਜਾਬ ਨੂੰ। ਫਿਰ ਇਹਨਾਂ ਨੂੰ ਹੋਸ਼ ਆਈ, ਜਿਹੜੇ ਥੱਲੜੇ ਲੈਵਲ ਦੇ ਇਹਨਾਂ ਦੇ ਅਕਾਲੀਆਂ ਨੇ ਜਦੋਂ ਰੌਲਾ ਪਾਇਆ ਤੇ ਫਿਰ ਉਹਨਾਂ ਨੂੰ ਲੱਗਾ ਕਿ ਜੀ ਹੁਣ ਸਾਨੂੰ ਕੁਝ ਕਹਿਣਾ ਚਾਹੀਦਾ। ਸੋ ਇਹ ਜਿਹੜੀ ਬਟਾਲਾ ਕਾਨਫਰੰਸ ਸੀ 1968 'ਚ, ਜਦੋਂ ਇਹਦੇ 'ਚ ਇਹਨਾਂ ਨੇ ਫਿਰ ਮਤਾ ਪਾਸ ਕੀਤਾ ਕਿ ਜੀ ਇਕੱਲਾ ਪੰਜਾਬੀ ਸੂਬਾ ਸਾਡੀ ਤਸੱਲੀ ਨਹੀਂ ਕਰਵਾਉਂਦਾ, ਅਸੀਂ ਜਿਹੜਾ ਇਸ ਦੇ ਲਈ ਹੋਰ ਵੀ ਆਟੋਨਮੀ ਪੰਜਾਬ ਨੂੰ ਦਿੱਤੀ ਜਾਏ, ਅਸੀਂ ਇਸ ਦੀ ਮੰਗ ਕਰਦੇ। ਹਾਲਾਂਕਿ ਜਦੋਂ ਇਹ ਪੰਜਾਬ ਪੁਨਰਗਠਨ ਐਕਟ ਬਿੱਲ ਪਹਿਲਾਂ ਸੀ ਜਦੋਂ ਪੇਸ਼ ਹੋਇਆ, ਉਦੋਂ ਸਰਦਾਰ ਕਪੂਰ ਸਿੰਘ ਜਿਹੜੇ ਕਿ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਸਨ, ਉਹ ਪਾਰਲੀਮੈਂਟ ਦੇ ਵਿੱਚ ਮੌਜੂਦ ਸਨ ਔਰ ਬਹੁਤ ਅੱਛੀ ਉਹਨਾਂ ਦੀ ਜਿਹੜੀ ਸਟੇਟਮੈਂਟ ਪਾਰਲੀਮੈਂਟ ਦੇ ਵਿੱਚ ਹੈ, ਜਿਸ ਨੂੰ ਜਿਹੜੇ ਵੀਰ ਭੈਣਾਂ ਪੜ੍ਹਨ ਦਾ ਸ਼ੌਕ ਰੱਖਦੇ ਨੇ, ਸਾਚੀ ਸਾਖੀ ਦੇ ਬੈਕ ਦੇ ਉੱਤੇ ਜਿਹੜੇ ਉਹਨਾਂ ਦੇ ਨਾਲ ਉਹਨਾਂ ਨੇ ਐਪੀਲੌਗ ਹੈ, ਉਹਦੇ 'ਚ ਉਹ ਸਟੇਟਮੈਂਟ ਵੀ ਦਿੱਤੀ ਹੋਈ ਹੈ ਔਰ ਉਹਦੇ 'ਚ ਉਹਨਾਂ ਨੇ ਪਾਰਲੀਮੈਂਟ 'ਚ ਕਿਹਾ ਸੀ ਕਿ ਇਟਸ ਏ ਰੋਟਨ ਐਗ, ਕਿ ਜੋ ਸਾਨੂੰ ਤੁਸੀਂ ਦਿੱਤਾ ਹੈ ਇਹ ਗੰਦਾ ਅੰਡ ਹੈ। ਔਰ ਮਹਾਵੀਰ ਤਿਆਗੀ ਇਹ ਜਿਹੜਾ ਹੈ ਉਹ ਜਿਹੜਾ 3 ਮੈਂਬਰੀ ਕਮੇਟੀ 'ਚ ਸੀ ਜਿਨ੍ਹਾਂ ਨੂੰ ਪੰਜਾਬੀ ਸੂਬਾ ਬਣਾਉਣ ਦੇ ਲਈ ਪਹਿਲੀ ਰਿਸਪੌਂਸਿਬਿਲਿਟੀ ਦਿੱਤੀ ਸੀ, ਉਹ ਅੱਗੋਂ ਕਹਿੰਦਾ ਹੈ ਕਿ ਜੀ ਇਹ ਜਿਹੜਾ ਇਹ ਹਾਜ਼ਮੇ ਤੇ ਡਿਪੈਂਡ ਕਰਦਾ ਹੈ ਜੀ, ਇਸ ਕਿਸਮ ਦੀ। ਉਹ ਵੀ ਸਰ ਸਾਹਿਬ ਨੇ ਉਸੇ ਤਰ੍ਹਾਂ ਦੀ ਉਹ ਪੂਰਾ ਸਾਚੀ ਸਾਖੀ ਦਿੱਤਾ ਹੈ। ਸੋ ਕੁੱਲ ਮਿਲਾ ਕੇ ਮਾਸਟਰ ਅਕਾਲੀ ਦਲ ਨੇ, ਕਿਉਂਕਿ ਸਰ ਕਪੂਰ ਸਿੰਘ ਮਾਸਤਾਰਾ ਸਿੰਘ ਦੇ ਅਕਾਲੀ ਦਲ 'ਚ ਸਨ, ਉਹਨਾਂ ਨੇ ਤਾਂ ਇਹ ਮਤਾ ਨਾਲ ਹੀ ਕਰ ਦਿੱਤਾ ਸੀ ਔਰ ਬਹੁਤ ਜਲਦੀ ਬਾਅਦ ਉਹਨਾਂ ਨੇ ਜਲੰਧਰ ਦੇ ਵਿੱਚ ਇੱਕ ਅਕਾਲੀ ਕਾਨਫਰੰਸ ਕੀਤੀ ਤਾਂ ਉਹਨਾਂ ਨੇ ਸਿੱਖ ਹੋਮਲੈਂਡ ਦਾ ਮਤਾ ਰੱਖ ਦਿੱਤਾ ਸੀ ਕਿ ਵੀ ਸਾਡੀ ਮੰਗ ਜਿਹੜੀ ਹੈ ਸਿੱਖ ਹੋਮਲੈਂਡ ਹੈ। ਹਾਲਾਂਕਿ ਉਹ ਸਿੱਖ ਹੋਮਲੈਂਡ ਵਿਦਿਨ ਦਾ ਇੰਡੀਅਨ ਯੂਨੀਅਨ ਮੰਗਦੇ ਸੀ, ਪਰ ਅਲਟੀਮੇਟਲੀ ਫਤਿਹ ਸਿੰਘ ਦਲ ਨੇ ਵੀ ਬਟਾਲੇ ਦੇ ਵਿੱਚ ਅੱਜ ਦੇ ਦਿਨ ਮੋਰ ਆਟੋਨਮੀ ਫॉर ਪੰਜਾਬ ਦਾ ਮਤਾ ਕੀਤਾ। 1981 'ਚ ਜਦੋਂ ਅਸੀਂ ਪਿਛਲੇ ਦਿਨਾਂ 'ਚ ਡਿਸਕਸ ਕੀਤਾ ਸੀ ਕਿ 20 ਸਤੰਬਰ ਨੂੰ, ਹਾਲਾਂਕਿ ਉਸ ਦਿਨ ਐਤਵਾਰ ਬਣਦਾ ਸੀ, ਅਸੀਂ ਪ੍ਰੋਗਰਾਮ ਤਾਂ ਨਹੀਂ ਸੀ ਉਸ ਦਿਨ ਸਾਡਾ, ਪਰ 20 ਸਤੰਬਰ 1981 ਦਾ ਦਿਨ ਸੀ ਜਿਸ ਦਿਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ, ਜਿਨ੍ਹਾਂ ਨੂੰ ਲਾਲਾ ਜਗਤ ਨਾਰਾਇਣ ਕਤਲ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ, ਉਹਨਾਂ ਨੇ 2 ਲੱਖ ਦੇ ਇਕੱਠ ਦੇ ਵਿੱਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਗ੍ਰਿਫਤਾਰੀ ਦਿੱਤੀ ਸੀ ਔਰ ਮੈਂ ਵੀ ਵਿਦਿਆਰਥੀ ਸੀ ਔਰ ਮੈਂ ਉਸ ਇਕੱਠ ਦੇ ਵਿੱਚ ਵੀ ਸ਼ਾਮਲ ਸੀ। ਮੈਂ ਉਹ ਸਾਰੀ ਕਾਰਵਾਈ ਵੀ ਮੇਰੇ ਮਾਈਂਡ 'ਚ ਉਵੇਂ ਰਜਿਸਟਰ ਹੈ ਔਰ ਫਿਰ ਜਦੋਂ ਬਿਲਕੁਲ ਸੰਤਾਂ ਦੀ ਗ੍ਰਿਫਤਾਰੀ ਹੋ ਗਈ ਸ਼ਾਂਤਮਈ ਢੰਗ ਨਾਲ, ਉਹ 5 ਸਿੰਘ ਸਾਹਿਬਾਂ ਦੇ ਨਾਲ ਗਏ ਸੰਤਾਂ ਦੇ ਨਾਲ ਹੀ, ਔਰ ਕਿਵੇਂ ਫਿਰ CRPF ਨੇ ਗੋਲੀ ਚਲਾ ਕੇ 7-8 ਜਿਹੜੇ ਸਿੰਘ ਜਿਨ੍ਹਾਂ 'ਚ ਨਿਹੰਗ ਵੀ ਸਨ ਉਹਨਾਂ ਨੂੰ ਸ਼ਹੀਦ ਕੀਤਾ। ਮੈਂ ਉਹਨਾਂ ਦੇ ਗੋਲੀਆਂ ਲੱਗੀਆਂ ਔਰ ਕਿਵੇਂ ਉਹ ਉਹਨਾਂ ਨੂੰ ਜਦੋਂ ਲਿਜਾਇਆ ਜਾ ਰਿਹਾ ਸੀ ਨਾਲ ਦੇ ਟੈਂਟ ਦੇ ਵਿੱਚ, ਮੈਂ ਉੱਥੇ ਵੀ ਉਹਨਾਂ ਨੂੰ ਦੇਖਿਆ ਔਰ ਇਹ ਟੌੜਾ ਔਰ ਜਥੇਦਾਰ ਸੰਤੋਖ ਸਿੰਘ ਤੇ ਇਹਨਾਂ ਸਾਰਿਆਂ ਦੀਆਂ ਦੇ ਉਸ ਵੇਲੇ ਐਕਸ਼ਨ, ਬਾਡੀ ਲੈਂਗੁਏਜ, ਇਹ ਸਾਰੀ ਮੇਰੇ ਮਾਈਂਡ 'ਚ ਰਜਿਸਟਰ ਹੋਈ ਹੈ। ਪਰ ਇਸ ਗੱਲ ਨੂੰ ਫਿਰ ਹਾਈਲਾਈਟ ਕਰਦੇ ਆਂ ਭਾਈ ਗਜਿੰਦਰ ਸਿੰਘ ਦਲ ਖਾਲਸਾ ਹਵਾਈ ਜਹਾਜ਼ ਅਗਵਾ ਕਰਕੇ ਲਗਾਏ ਔਰ ਉਹ ਅਸੀਂ ਅਕਸਰ ਜ਼ਿਕਰ ਕਰਦੇ ਆਂ ਵੀ ਕਿਵੇਂ ਇੰਟਰਨੈਸ਼ਨਲਾਈਜ਼ ਹੋਇਆ। ਹੁਣ ਅਕਾਲੀਆਂ ਦੇ ਗਲੇ 'ਚ ਇਹ ਪਿੰਡਾਂ ਵਾਲਿਆਂ ਦੀ ਗ੍ਰਿਫਤਾਰੀ ਇੱਕ ਹੱਡੀ ਬਣ ਕੇ ਫਸ ਗਈ, ਕਿਉਂਕਿ ਇੱਕ ਪਾਸੇ ਸੰਤਾਂ ਦੀ ਜਿਹੜੀ ਪੋਪੂਲੈਰਿਟੀ ਸੀ ਉਹ ਸਿਖਰ ਤੇ ਪਹੁੰਚੀ ਔਰ ਉਸ ਸਾਰੇ ਨੂੰ ਦੇਖਦੇ ਆਂ ਅਕਾਲੀਆਂ ਨੇ ਦੇਖਿਆ ਕਿ ਹੁਣ ਕੋਈ ਚੋਇਸ ਨਹੀਂ, ਜੇ ਅਸੀਂ ਵਿੱਚ ਜੰਪ ਨਹੀਂ ਕਰਦੇ ਤੇ ਅਸੀਂ ਸਿੱਖ ਮਾਸਿਸ ਤੋਂ ਕੱਟੇ ਜਾਵਾਂਗੇ। ਸੋ ਅੱਜ ਦੇ ਦਿਨ 1981 ਦੇ ਵਿੱਚ ਅਕਾਲੀ ਦਲ ਨੇ ਲੁਧਿਆਣੇ ਦੇ ਵਿੱਚ ਉਹਨਾਂ ਦੀ ਐਗਜ਼ੈਕਟਿਵ ਦੀ ਮੀਟਿੰਗ ਹੋਈ ਔਰ ਅਕਾਲੀ ਦਲ ਨੇ ਜਿਹੜਾ ਅਲਟੀਮੇਟਮ ਦਿੱਤਾ ਇੰਦਰਾ ਗਾਂਧੀ ਨੂੰ ਕਿ ਜੇ ਸੰਤ ਪਿੰਡਾਂ ਵਾਲਿਆਂ ਨੂੰ ਰਿਲੀਜ਼ ਨਾ ਕੀਤਾ ਗਿਆ
ਤੇ ਅਸੀਂ 18 ਨਵੰਬਰ ਤੋਂ ਜਿਹੜੇ ਆ ਮੋਰਚਾ ਲਾਵਾਂਗੇ ਸਿਵਲ ਨਾਨ ਕੋਆਪਰੇਸ਼ਨ। ਸੋ ਹਾਲਾਂਕਿ ਸੰਤਾਂ ਦੀ ਲਗਭਗ ਜੇ ਮੈਂ ਗਲਤ ਨਾ ਹੋਵਾਂ ਤੇ 1 ਮਹੀਨੇ ਦੇ ਲਗਭਗ ਉਹ ਰਹੇ ਫਿਰੋਜ਼ਪੁਰ ਜੇਲ੍ਹ 'ਚ, ਔਰ ਉਸ ਤੋਂ ਬਾਅਦ ਇੰਨਾ ਪ੍ਰੈਸ਼ਰ ਬਣਿਆ, ਹਵਾਈ ਜਹਾਜ਼ ਅਗਵਾ ਹੋਇਆ, ਹੋਰ ਗੋਲੀकांड ਇੱਕ ਜਲੰਧਰ 'ਚ ਹੋਇਆ, ਲੋਕਾਂ 'ਚ ਇੰਨਾ ਕੁ ਗੁੱਸਾ ਸੀ ਸਿੱਖ ਕੌਮ ਕਿ ਜਿਹੜਾ, ਔਰ ਉਹਨਾਂ ਨੇ ਦੇਖ ਵੀ ਲਿਆ, ਸਬੂਤ ਵੀ ਨਹੀਂ ਸੀ ਕੋਈ। ਸੋ ਉਹ ਸੰਤ ਪਿੰਡਾਂ ਵਾਲਿਆਂ ਨੂੰ ਉਹਨਾਂ ਨੂੰ ਰਿਲੀਜ਼ ਕਰਨਾ ਪਿਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1521 'ਚ ਟਰਕਿਸ਼ ਕਿੰਗ ਸੁਲੇਮਾਨ ਨੇ ਅੱਜ ਦੇ ਦਿਨ ਬੈਲਗ੍ਰੇਡ, ਹੁਣ ਜਦੋਂ ਅਸੀਂ ਯੂਰਪ ਦੇ ਹਵਾਲੇ ਨਾਲ ਦੇਖਦੇ ਹਾਂ ਤੁਰਕ ਕਿੱਥੋਂ ਤੱਕ ਪਹੁੰਚੇ ਹੋਏ ਸੀ, ਬੈਲਗ੍ਰੇਡ ਦੇ ਉੱਤੇ ਕਬਜ਼ਾ ਕੀਤਾ। 1538 ਚ ਬਰਵੇਜ਼ਾ ਚ ਟਰਕਿਸ਼ ਫਲੀਟ ਨੇ ਸਪੈਨਿਸ਼ ਫਲੀਟ ਨੂੰ ਡਿਸਟਰੋਏ ਕੀਤਾ। ਹੁਣ ਇਹ ਨਹੀਂ ਕਿ ਤੁਰਕ ਕੱਲੇ ਲੈਂਡ ਲਾਈਨ ਚ ਲੈਂਡ ਕੰਕਰ ਕਰਦੇ ਆ ਬੈਲਗ੍ਰੇਡ ਤੱਕ ਸੀ, ਉਹਨਾਂ ਦੀ ਨੇਵੀ ਵੀ ਇੰਨੀ ਸਟਰੋਂਗ ਸੀ ਕਿ ਉਹਨਾਂ ਦੀ ਨੇਵੀ ਨੇ ਸਪੇਨ ਦੀ ਨੇਵੀ ਨੂੰ ਜਿਹੜਾ ਉਹ ਬੀਟ ਕੀਤਾ। ਨੈਪੋਲੀਅਨ ਬੋਨਾਪਾਰਟ ਜਿਹਨੇ ਹਿਸਟਰੀ ਰਚੀ ਹੈ ਮਿਲਟਰੀ ਹਿਸਟਰੀ ਚ ਵੀ, ਔਰ ਅੱਜ ਵੀ ਮਿਲਟਰੀ ਦੁਨੀਆ ਭਰ ਦੀ ਟ੍ਰੇਨਿੰਗ ਚ ਨੈਪੋਲੀਅਨ ਜਿਹੜਾ ਹੈ ਉਸ ਨੂੰ ਐਜ਼ ਏ ਸਕਸੈਸਫੁਲ ਜਨਰਲ ਦੇਖਿਆ ਜਾਂਦਾ ਹੈ, ਪੜ੍ਹਾਇਆ ਜਾਂਦਾ ਹੈ। ਸੋ 1782 ਚ ਅੱਜ ਦੇ ਦਿਨ ਉਹ ਮਿਲਟਰੀ ਅਕੈਡਮੀ ਪੈਰਿਸ ਚੋਂ ਗ੍ਰੈਜੂਏਟ ਹੋਇਆ, ਔਰ ਉਸ ਵੇਲੇ ਉਹਦੀ ਉਮਰ 16 ਸਾਲ ਦੀ ਸੀ। ਹੁਣ ਬਹੁਤ ਵਾਰੀ ਅਸੀਂ 18 20 ਸਾਲ ਦੇ ਵੀ ਹੁੰਦੇ ਨੇ, ਕੋਈ ਨਿਆਣਿਆਂ ਨੂੰ ਕਹਿੰਦੇ ਨਹੀਂ ਜੀ ਅਜੇ ਛੋਟੇ ਨੇ। ਹੁਣ ਇਸ ਜੇ 16 ਸਾਲ ਦੇ ਨੇ ਉਸ ਲੈਵਲ ਦੇ ਉੱਤੇ ਮਿਲਟਰੀ ਅਕੈਡਮੀ ਚੋਂ ਕੀਤਾ ਤੇ ਕਦੋਂ ਉਹਦੀ ਟ੍ਰੇਨਿੰਗ ਸ਼ੁਰੂ ਹੋਈ ਹੋਏਗੀ ਔਰ ਕਿਸ ਲੈਵਲ ਦਾ ਜਿਹੜਾ ਉਸ ਦਾ ਫਿਰ ਕਰੀਅਰ ਬਾਅਦ ਚ ਹੋਣਾ ਸੀ, ਉਹ ਜ਼ਾਹਰ ਹੈ ਕਿ ਹੋਣਹਾਰ ਵਿਰਵਾ ਕੇ ਹੋਤ ਚੀਕਨੇ ਪਾਤ। 1787 ਦੇ ਵਿੱਚ ਕਾਂਗਰਸ ਨੇ ਜਦੋਂ ਕਿ ਕਨਸਟੀਟਿਊਸ਼ਨ ਦੇ ਉੱਤੇ ਕੰਸੈਂਸਸ ਕਰ ਲਈ ਸੀ ਤੇ ਫਿਰ ਅਪਰੂਵਲ ਦੇ ਲਈ ਉਹਨਾਂ ਨੇ ਬਾਕੀ ਸਟੇਟਾਂ ਦੇ ਲੈਜਿਸਲੇਚਰ ਨੂੰ ਭੇਜਿਆ। 1850 ਚ ਅਮਰੀਕਨ ਨੇਵੀ ਨੇ ਫਲੌਗਿੰਗ ਮਾਰਨਾ, ਜਿਹਨੂੰ ਚਾਬਕ ਦੇ ਨਾਲ ਕੁੱਟਣਾ ਵੀ ਜਿਹੜਾ ਇਹ, ਜਦੋਂ ਹੁਣ ਤਾਂ ਅੱਜ ਤੁਸੀਂ ਬੱਚਿਆਂ ਨੂੰ ਆਪਣੇ ਘਰ ਚ ਘੂਰ ਵੀ ਨਹੀਂ ਸਕਦੇ, ਉੱਚਾ ਨਹੀਂ ਬੋਲ ਸਕਦੇ, ਉਹ ਵਰਬਲ ਐਬਿਊਜ਼ ਆ ਜਾਂਦਾ। ਇੱਕ ਸਟੇਜ ਸੀ ਜਦੋਂ ਕਿ ਈਵਨ ਸਾਰੇ ਪਾਸੇ ਡੰਡਾ ਤੇ ਚੱਲਦਾ ਹੀ ਸੀ, ਈਵਨ ਆਰਮੀ ਨੇਵੀ ਦੇ ਵਿੱਚ ਉਹਦੇ ਨਾਲ ਚਾਬਕ ਦੇ ਨਾਲ ਮਾਰਨ ਦਾ ਪਨਿਸ਼ਮੈਂਟ ਸੀ, ਉਹਨੂੰ ਫਲੌਗਿੰਗ ਕਹਿੰਦੇ ਸੀ। ਸੋ ਅਮਰੀਕਨ ਨੇਵੀ ਚ 1850 ਦੇ ਵਿੱਚ ਫਲੌਗਿੰਗ ਜਿਹੜੀ ਹੈ ਇਸ ਦੇ ਉੱਤੇ ਪਾਬੰਦੀ ਲੱਗੀ। 1906 ਚ ਅਮਰੀਕਨ ਫੌਜ ਨੇ ਕਿਊਬਾ ਨੂੰ ਰੀਆਕੂਪਾਈ ਕੀਤਾ, ਦੁਬਾਰਾ ਜਾ ਕੇ ਵੜ ਗਏ ਕਿਊਬਾ ਚ, ਔਰ 1909 ਤੱਕ ਰਹੇ, 3 ਸਾਲ ਉਹਨਾਂ ਨੇ ਆਕੂਪਾਈ ਕੀਤਾ। 1961 ਦੇ ਵਿੱਚ ਸੀਰੀਆ ਨੇ UAE ਜਿਹੜਾ ਯੂਨਾਈਟਿਡ ਅਰਬ ਐਮਿਰੇਟਸ ਹੈ ਉਹਦੇ ਤੇ ਕਬਜ਼ਾ ਕੀਤਾ ਹੋਇਆ ਸੀ, 1961 ਚ ਉੱਥੋਂ ਵਿਦਡਰਾ ਕੀਤਾ। 1965 ਚ ਲਿਊਜ਼ਨ ਫਿਲੀਪੀਨਸ ਦੇ ਵਿੱਚ ਵੋਲਕੈਨੋ ਜਿਹੜਾ ਲਾਵਾ ਹੁੰਦਾ ਹੈ ਉਹ ਐਕਸਪਲੋਡ ਕੀਤਾ, 500 ਲੋਕ ਮਾਰੇ ਗਏ। 1972 ਚ ਜਾਪਾਨ ਤੇ ਚੀਨ ਨੇ ਜਿਹੜਾ ਆਪਸ ਦੇ ਵਿੱਚ ਕੂਟਨੀਤਿਕ ਸੰਬੰਧ ਬਣਾਏ, ਡਿਪਲੋਮੈਟਿਕ ਰਿਲੇਸ਼ਨਸ, ਜਿਹੜੇ ਕਿ ਜਾਪਾਨ ਨੇ ਚੀਨ ਤੇ ਹਮਲਾ ਕੀਤਾ ਸੀ, ਚੀਨ ਤੇ ਕਬਜ਼ਾ ਕੀਤਾ, ਬਹੁਤ ਜ਼ੁਲਮ ਕੀਤੇ ਇਹਨਾਂ ਨੇ ਜਾਪਾਨੀਆਂ ਨੇ ਚੀਨੀਆਂ ਤੇ। ਨੈਨਕਿੰਗ ਸ਼ਹਿਰ ਜਿਹੜਾ ਉਹਨਾਂ ਦੀ ਕਦੇ ਰਾਜਧਾਨੀ ਸੀ, ਰੇਪ ਆਫ ਨੈਨਕਿੰਗ ਕਹਿੰਦੇ ਨੇ ਉਹਨੂੰ, ਵੀ ਕਿਸ ਕਿਸਮ ਦਾ ਉੱਥੇ ਵਰਤਾਰਾ ਕੀਤਾ, ਪਰ ਅਲਟੀਮੇਟਲੀ ਫਿਰ ਡਿਪਲੋਮੇਸੀ ਜਿਹੜੀ ਉਹ ਤੁਹਾਨੂੰ ਨੇੜੇ ਲੈ ਆਉਂਦੀ ਹੈ। ਔਰ 1978 ਚ ਅੱਜ ਦੇ ਦਿਨ ਇਜ਼ਰਾਈਲੀ ਕਨੈਸਟ ਜਿਹੜੀ ਪਾਰਲੀਮੈਂਟ ਹੈ ਉਹਨਾਂ ਨੇ ਕੈਂਪ ਡੇਵਿਡ ਅਕੋਰਡ ਜਿਹੜਾ ਕਿ ਪ੍ਰੈਜ਼ੀਡੈਂਟ ਜਿਮੀ ਕਾਰਟਰ ਨੇ ਅਮਰੀਕਾ 'ਚ ਕਰਵਾਇਆ ਸੀ, ਅਨਵਰ ਸਾਦਾਤ ਇਜਿਪਟ ਦਾ, ਇਜ਼ਰਾਈਲ, ਸੀਰੀਆ ਔਰ ਇਜਿਪਟ, ਸੋ ਇਜ਼ਰਾਈਲ ਦੀ ਕਨੈਸਟ ਨੇ 1978 ਚ ਨੂੰ ਅਪਰੂਵ ਕੀਤਾ। ਸੋ ਜੀ ਡਾਕਟਰ ਸਾਹਿਬ, ਵਰਲਡ ਹਿਸਟਰੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਦੇਖੋ, ਅੱਜ ਦੇ ਵਿਚਾਰ ਲਈ ਅਸੀਂ ਜ਼ਫਰਨਾਮਾ ਪਾਤਸ਼ਾਹੀ 10ਵੀਂ ਦੇ 5 ਸ਼ੇਅਰ ਚੁਣੇ ਨੇ ਜੀ। ਇਹ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖੀ ਜਿੱਤ ਦੀ ਚਿੱਠੀ ਹੈ ਜੀ, ਔਰ 10ਵੇਂ ਪਾਤਸ਼ਾਹ ਚਮਕੌਰ ਦੀ ਲੜਾਈ ਨੂੰ ਡਿਸਕ੍ਰਾਈਬ ਕਰ ਰਹੇ ਨੇ ਫਾਰਸੀ ਚ, ਔਰ ਇਹਦਾ ਪੰਜਾਬੀ ਅਨੁਵਾਦ ਅਸੀਂ ਅਵਤਾਰ ਸਿੰਘ ਆਜ਼ਾਦ ਜਿਹੜੇ ਕਿ ਬਹੁਤ ਵਿਦਵਾਨ ਸਨ, ਦੋਨੋਂ ਜ਼ਮਾਨਾਂ ਦੇ ਕਵੀ ਸਨ, ਉਹਨਾਂ ਦੀ ਲਿਖਤ ਨੂੰ ਚੁਣਿਆ। ਸੋ ਪਹਿਲਾਂ ਫਾਰਸੀ ਦੇ ਸ਼ੇਅਰ ਅਸੀਂ ਪੜ੍ਹਦੇ ਹਾਂ ਔਰ ਫਿਰ ਪੰਜਾਬੀ ਉਸ ਦਾ ਅਨੁਵਾਦ। ਹਮ ਆਖਰ ਚ ਮਰਦੀ ਕੁਨਦ ਕਾਰਜ਼ਾਰ ਕੇ ਬਰ ਚਹਿਲ ਤਨ ਆਇਦਸ਼ ਬੇਸ਼ੁਮਾਰ, 10 ਵਖਾਂਦੇ ਕੀ ਭਲਾ ਉਹ ਸਿੰਘ ਆਪਣਾ ਤਾਣ, ਜਦ ਕੇ 40 ਤੇ ਚੜੇ ਲੱਖਾਂ ਮੁਗਲ ਪਠਾਨ। 40 ਸਿੱਖ ਸੀ ਚਮਕੌਰ ਦੀ ਗੜੀ ਚ ਔਰ 10 ਲੱਖ ਫੌਜ ਦੁਸ਼ਮਣ ਦੀ ਜੀ। ਚਰਾਗੇ ਜਹਾਂ ਚੂ ਸ਼ੁਦੈ ਬੁਰਕੈ ਪੋਸ਼, ਸ਼ੈ ਸਭ ਬਰਾਮਦ ਹਮੈ ਜਲ ਵੈ ਜੋਸ਼। ਹੁਣ ਦਿਨ ਸਾਰਾ ਲੜਾਈ ਹੋਈ ਔਰ ਜਦੋਂ ਰਾਤ ਆਈ, ਗੁਰੂ ਸਾਹਿਬ ਦਾ ਇੰਨਾ ਬਿਊਟੀਫੁਲ ਇਹ ਸ਼ੇਅਰ ਹੈ, ਸੂਰਜ ਬੁਰਕਾ ਪਹਿਨਿਆ ਜਾਂ ਅਸਤਾਚਲ ਵੱਲ,
ਜਲਵੇ ਸੁੱਟਦੀ ਰਾਤ ਨੇ ਲਿਆ ਸਿੰਘਾਸਨ ਮਲ। ਕਿ ਦਿਨੇ ਲੜਾਈ ਹੁੰਦੀ ਰਹੀ, ਫਿਰ ਸੂਰਜ ਚਲਾ ਗਿਆ ਤੇ ਰਾਤ ਦਾ ਜਲਵਾ ਚਾਰ ਚਫੇਰੇ ਬਿਖਰ ਗਿਆ। ਹਰਾਂ ਕਸ ਕੇ ਕੋਇਲੇ ਕੁਰਾਂ ਆਇਦਸ਼, ਹਰਾਂ ਕਸ ਕੇ ਕੋਇਲੇ ਕੁਰਾਂ ਆਇਦਸ਼ ਕਿ ਯਜ਼ਦਾਂ ਬਰੋ ਰਹਿਨੁਮਾ ਆਇਦਸ਼। ਮੈਂ ਸੁਣਿਆ ਜੋ ਖਾ ਲਵੇ ਮੁੱਖੋਂ ਕਸਮ ਕੁਰਾਨ, ਉਸ ਦਾ ਆਗੂ ਖੁਦ ਬਣੇ ਉਹ ਸੱਚਾ ਰਹਿਮਾਨ। ਉਹ ਔਰੰਗਜ਼ੇਬ ਨੂੰ ਬਾਰ-ਬਾਰ ਯਾਦ ਕਰਾਣਾ ਕਿ ਤੂੰ ਕੁਰਾਨ ਦੀ ਕਸਮ ਖਾਧੀ ਹੋਈ ਹੈ, ਤੂੰ ਝੂਠ ਬੋਲਿਆ। ਉਹਨਾਂ ਨੇ ਕਿਹਾ ਕੋਈ ਨਹੀਂ, ਤੂੰ ਝੂਠਾ ਭਾਵੇਂ ਹੋ ਗਿਆ, ਪਰ ਫਿਰ ਵੀ ਰੱਬ ਜਿਹੜਾ ਹੈ ਉਹਦੀ ਅਗਵਾਈ ਕਰਦਾ, ਜਿਹੜਾ ਕਿਸੇ ਕਸਮ ਵਾਲੇ ਤੇ ਯਕੀਨ ਕਰ ਲੈਂਦਾ ਜੀ। ਨਾ ਪੈਚੀਦੇ ਮੂਏ ਨਾ ਰੰਜੀਦੇ ਤਨ ਕਿ ਬੇਰੂ ਖੁਦਾਵਰਦ ਦੁਸ਼ਮਨ ਸ਼ਿਕਨ। ਵਿੰਗਾ ਵਾਲ ਨਾ ਹੋਇਆ ਜਿਸਮ ਨਾ ਮੰਨੀ ਹਾਰ, ਭਾਜੜ ਪੈ ਗਈ ਆਪ ਹੀ ਲਸ਼ਕਰ ਦੇ ਵਿਚਕਾਰ। ਗੁਰੂ ਸਾਹਿਬ ਕਹਿੰਦੇ ਤੂੰ ਤਾਂ ਚਾਹਿਆ ਜੋ ਕਰਨਾ, ਪਰ ਰੱਬ ਨੇ ਉਹ ਨਹੀਂ ਮੰਨਿਆ। ਮੇਰਾ ਵਾਲ ਵੀ ਵਿੰਗਾ ਨਹੀਂ ਹੋਇਆ, ਮੈਂ ਤੇਰੇ ਲਸ਼ਕਰ ਚੋਂ ਜਿਹੜੇ ਆਪਸ ਚ ਲੜ ਪਏ, ਮੈਂ ਉਹਨਾਂ ਚੋਂ ਜਿਹੜਾ ਸੇਫ ਮੇਰੇ ਤਨ ਤੇ ਵੀ ਕੋਈ ਹਾਮ ਨਹੀਂ ਹੋਇਆ, ਔਰ ਮੇਰਾ ਵਾਲ ਵਿੰਗਾ ਨਹੀਂ ਹੋਇਆ। ਅਖੀਰਲਾ ਸ਼ੇਰ ਹੈ, ਨਾ ਦਾਨਮ ਕੇ ਈ ਮਰਦ ਪੈਮਾ ਸ਼ਿਕਨ। ਪੈਮਾ ਸ਼ਿਕਨ ਹੁੰਦਾ ਵਾਦਾ ਤੋੜਨ ਵਾਲਾ। ਨਾ ਦਾਨਮ ਕਾ ਈ ਮਰਦੇ ਮਰਦੇ ਪੈਮਾ ਸ਼ਿਕਨ ਕਿ ਦੌਲਤ ਪ੍ਰਸਤ ਅਸਤੋ ਇਮਾ ਫਿਗਨ। ਮੈਨੂੰ ਪਤਾ ਨਾ ਮਰਦ ਇਹ ਸਹੁੰ ਖਾ ਕੇ ਫਿਰ ਜਾਏ, ਮਾਇਆ ਪਿੱਛੇ ਧਰਮ ਨੂੰ ਦੇਣੋਂ ਨਾ ਸ਼ਰਮਾਇਆ। ਉਹਨਾਂ ਨੇ ਕਿਹਾ ਜਿਹੜਾ ਮਰਦ ਹੈ ਉਹ ਵਾਦਾ ਖਿਲਾਫੀ ਨਹੀਂ ਕਰਦਾ ਤੇ ਉਹ ਦੌਲਤ ਦੇ ਪਿੱਛੇ ਧਰਮ ਨੂੰ ਨਹੀਂ ਛੱਡਦਾ। ਮਤਲਬ ਇਹ ਹੈ ਕਿ ਤੂੰ ਵਾਦਾ ਖਿਲਾਫੀ ਕੀਤੀ, ਤੂੰ ਮਰਦ ਨਹੀਂ ਹੈ, ਤੂੰ ਮੁਸਲਮਾਨ ਵੀ ਨਹੀਂ ਹੈ, ਤੂੰ ਕੁਰਾਨ ਦੀ ਸਹੁੰ ਖਾ ਕੇ ਮੁੱਕਰੇ, ਔਰ ਤੂੰ ਇਸਲਾਮ ਨੂੰ ਜਿਹੜਾ ਉਹ ਦਾਗ ਲਾਇਆ ਕਿ ਦੌਲਤ ਪ੍ਰਸਤ ਹੈ, ਤੂੰ ਧਰਮ ਪ੍ਰਸਤ ਨਹੀਂ ਹੈ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਸਨਾਮ ਨੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਨਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਦਰਸ਼ਨ ਨੂੰ ਆਗਿਆ ਦਿਓ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।